ਇਹਨਾਂ ਨੇ ਆਪਣੀ ਇੱਕ ਹੋਰ ਪਾਲਿਸੀ ਗਾਈਡੈਂਸ ਨੂੰ ਅਪਡੇਟ ਜਿਹੜਾ ਉਹ ਕੀਤਾ, ਸੌਟ ਟੂ ਐਕਵਾਇਰ ਰਿਕੁਆਇਰਮੈਂਟ, ਕੋਈ ਜਿਹੜੀ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ ਉਸ ਦੇ ਅੰਡਰ, ਇਹਦੇ ਵਿੱਚ ਕੀ ਹੈ ਜੀ? ਇਹ ਜੀ ਜਿੱਦਾਂ ਹੁਣ ਫੈਮਿਲੀ ਬੇਸਡ ਵਾਲੇ ਕੇਸ ਹੁੰਦੇ ਆ, ਆਪਾਂ ਨੂੰ ਕਈ ਵਾਰੀ ਸਵਾਲ ਪੁੱਛਦੇ ਆ ਕਿ ਜਵਾਕ ਦੀ ਤਾਂ ਉਮਰ 21 ਸਾਲ ਤੋਂ ਜ਼ਿਆਦਾ ਹੋ ਜਾਣੀ ਹੈ ਨਾ, ਹਾਂਜੀ ਤੇ ਉਹਦਾ ਕੀ ਬਣੂਗਾ, ਕੀ ਆਪਸ਼ਨ ਉਹਦੀਆਂ ਹੈਗੀਆਂ। ਤੇ ਉਹਦੇ ਵਿੱਚ ਆਪਾਂ ਉਹਨਾਂ ਨੂੰ ਕਈ ਵਾਰੀ ਦੱਸਿਆ ਕਿ ਇੱਕ ਐਕਟ ਹੈਗਾ, ਚਾਈਲਡ ਸਟੇਟਸ ਏਜ ਆਊਟ ਪ੍ਰੋਟੈਕਸ਼ਨ ਐਕਟ, CSPA ਜਿਹਨੂੰ ਕਹਿੰਦੇ ਹੈਗੇ ਆ। ਜੀ ਜੀ ਇਹ ਜਿਹੜਾ CSPA ਹੈਗਾ, ਇਹ ਜਿਹੜਾ ਐਕਟ ਆ, ਇਹ ਕੀ ਕਰਦਾ ਕਿ ਜਿੰਨਾ ਟਾਈਮ ਤੁਹਾਡਾ I-130 ਪੈਂਡਿੰਗ ਰਿਹਾ ਹੁੰਦਾ, ਮਤਲਬ ਜਦੋਂ ਤੁਸੀਂ ਪਹਿਲਾ ਸਟੈਪ ਕਰਦੇ ਆ, ਫੈਮਿਲੀ ਪਟੀਸ਼ਨ ਕਰਦੇ ਆ, I-130 ਫਾਈਲ ਕਰਦੇ ਆ, ਤੇ ਫਿਰ ਇਵੈਂਚੁਅਲੀ ਉਹਨੂੰ ਇਮੀਗ੍ਰੇਸ਼ਨ ਅਪਰੂਵ ਕਰਦੀ ਹੈ USCIS, ਤੇ ਫਿਰ ਉਹ NVC ਦੇ ਥਰੂ ਅੰਬੈਸੀ ਦੇ ਕੋਲ ਜਾਂਦਾ। ਜਿਹੜਾ ਟਾਈਮ ਤੁਸੀਂ ਫਾਈਲ ਕੀਤਾ ਤੇ ਜਦੋਂ ਉਹ USCIS ਵਾਲੇ ਅਪਰੂਵ ਕਰਦੇ I-130, ਉਹ ਤੁਹਾਨੂੰ ਜਿਹੜਾ ਨੋਟਿਸ ਆ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿੰਨੀ ਦੇਰ ਇਹ I-130 ਜਿਹੜਾ ਪੈਂਡਿੰਗ ਰਿਹਾ। ਉਹ ਜਿਹੜੀ ਹੁਣ ਉਹ ਜਿੰਨਾ ਵੀ ਟਾਈਮ ਬਣਦਾ, 1 ਸਾਲ 2 ਸਾਲ 3 ਸਾਲ 4 ਸਾਲ, ਹੈ ਨਾ, ਜਦੋਂ ਹੁਣ ਤੁਹਾਡੇ ਜਿਹੜੀ ਫੈਮਿਲੀ ਆ ਉੱਥੇ, ਜਾਂ ਜਿਹੜੇ ਜਵਾਕ ਦੀ ਆਪਾਂ ਗੱਲ ਕਰ ਰਹੇ ਨੇ, ਕੁਐਸਚਨ ਜਿਹੜਾ 21 ਸਾਲ ਤੋਂ ਵੱਧ ਹੋ ਗਿਆ, ਹੁਣ ਆਪਾਂ ਇਹ ਦੇਖਣਾ ਕਿ ਇਹਦਾ ਵੀਜ਼ਾ ਨੰਬਰ ਜਿਹੜਾ ਕਦੋਂ ਕਰੰਟ ਹੋਇਆ ਸੀਗਾ। ਠੀਕ ਹੈ। ਹੁਣ ਇਹ ਪ੍ਰੋਸੈਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਇਹ ਮੈਨੂੰ ਪਤਾ ਆਪਾਂ ਭਾਵੇਂ ਸਮਝਾ ਕੇ ਹਟਣਾ, ਅੱਜ ਹੀ ਕੁਐਸਚਨ ਆ ਜਾਣਾ ਲਾਈਨ ਦੇ ਉੱਤੇ, ਜਵਾਕ ਦਾ ਕੀ ਬਣਨਾ, ਹੈ ਨਾ। ਸੋ ਇਹ ਤੋਂ ਜ਼ਿਆਦਾ ਨਹੀਂ ਤੁਹਾਨੂੰ ਕੋਈ ਸਮਝਾ ਸਕਦਾ, ਤੇ ਤੁਸੀਂ ਭਾਵੇਂ ਕਿਸੇ ਵਕੀਲ ਨਾਲ ਕੰਸਲਟੇਸ਼ਨ ਹੋ, ਕਿੱਦਾਂ ਵੀ ਕਰੋ। ਜੇ ਤੁਹਾਨੂੰ ਹੁਣ ਏਦਾਂ ਤੁਸੀਂ ਵਕੀਲ ਹੀ ਆ। ਲੋਕਾਂ ਦਾ ਹੁਣ ਏਦਾਂ ਕਿ ਸਿੱਧੇ ਹਾਂ ਨਾ ਚ ਦੱਸੋ ਜੀ ਜਵਾਬ। ਤੇ ਜਿਹੜਾ ਪਿਛਲੇ ਵਾਰੀ ਗੱਲ ਕਰਦੇ ਸੀ, ਕਿਸੇ ਬੰਦੇ ਨੇ ਕਮੈਂਟ ਪਾਏ ਸੀ, ਜਵਾਬ ਪਸੰਦ ਨਹੀਂ ਆਇਆ, ਪਤੰਦਰ ਨੇ ਕਮੈਂਟ ਪਾਤਾ ਜਾ ਕੇ, ਕਹਿੰਦਾ ਮੇਰੇ $250 ਲੁੱਟ ਲਏ, ਮੈਨੂੰ ਸੋਲੂਸ਼ਨ ਨਹੀਂ ਦਿੱਤਾ। ਸਟਾਫ ਕਹਿੰਦਾ ਇਹਦਾ ਅੱਗੋਂ ਕਹਿੰਦਾ ਸੀ ਕਿ ਸੋਲੂਸ਼ਨ ਦੇਣਾ। ਤਾਂ ਮੈਂ ਕਿਹਾ ਹੁਣ ਤੈਨੂੰ ਭਰਾ ਸੋਲੂਸ਼ਨ $250 ਚ ਮੈਂ ਕਿੱਥੋਂ ਸੋਲੂਸ਼ਨ ਦੇ ਦੇਵਾਂ ਤੈਨੂੰ, ਕਿ ਜਵਾਕ ਤੇਰਾ ਹੁਣ CSPA ਜੇ ਐਪਲੀਕੇਬਲ ਹੀ ਨਹੀਂ ਆ ਤਾਂ ਨਹੀਂ ਐਪਲੀਕੇਬਲ, ਹੈ ਨਾ। ਸੋ ਇਦਾਂ ਕਿ ਇਹਨੂੰ ਸੁਣੋ, ਅਪਲਾਈ ਕਰੋ। ਤੁਹਾਨੂੰ ਸਾਡੇ ਨਾਲ ਵੀ ਕੰਸਲਟੇਸ਼ਨ ਕਰਨ ਦੀ ਲੋੜ ਨਹੀਂ। ਜੇ ਨਹੀਂ ਬੰਦਾ ਐਲੀਜੀਬਲ ਤਾਂ ਨਹੀਂ ਐਲੀਜੀਬਲ। ਸੋ ਕੀ ਆ ਕਿ ਮੰਨ ਲਓ ਕਿਸੇ ਨੇ ਫਾਈਲ ਕੀਤਾ I-130 2005 ਚ ਆਪਣੇ ਭੈਣ ਭਰਾ ਦੇ ਲਈ, ਠੀਕ ਹੈ। ਸੋ ਭੈਣ ਭਰਾ ਦੇ ਸੀਗੇ ਜਵਾਕ ਉੱਥੇ, ਕਾਮਨ ਸਿਨੈਰੀਓ ਜਿਹੜਾ ਹੈਗਾ, ਹੈ ਨਾ। ਸੋ ਪਟੀਸ਼ਨ ਨੂੰ ਆਪਾਂ ਦੇਖਦੇ ਹਾਂ ਕਿ 15 ਸਾਲ 16 ਸਾਲ ਤੋਂ ਉੱਤਾ ਜਿਹੜਾ ਟਾਈਮ ਉਹ ਲੱਗਦਾ। ਤੇ ਜਿਹੜਾ ਉਹਨੇ I-130 ਫਾਈਲ ਕੀਤਾ ਸੀਗਾ 2005 ਚ, ਮੰਨ ਲਓ ਪੈਂਡਿੰਗ ਰਿਹਾ, ਉਹ ਜਾ ਕੇ 2010 ਚ ਜਾ ਕੇ ਤੁਹਾਡਾ ਅਪਰੂਵ ਹੋਇਆ। ਸੋ ਇਹ 5 ਸਾਲ ਪੈਂਡਿੰਗ ਰਿਹਾ, ਹੈ ਨਾ। ਸੋ 2010 ਚ ਉਹ ਅਪਰੂਵ ਹੋ ਗਿਆ, ਪਰ ਕਿਉਂਕਿ ਭੈਣ ਭਰਾ ਵਾਲੇ ਜਿਹੜੇ ਕੇਸ ਆ ਉਹ 2005 ਦੇ ਚੱਲਦੇ, ਹੈ ਨਾ। ਸੋ ਜਦੋਂ 2010 ਚ ਇਹ ਅਪਰੂਵ ਹੋਇਆ, ਜਾਂ ਉਹਨਾਂ ਦਾ ਨੰਬਰ ਨਹੀਂ ਲੱਗਣਾ ਸੀਗਾ, ਉਹਨਾਂ ਨੂੰ ਵੇਟ ਕਰਨੀ ਪਈ। ਹੁਣ ਜਾ ਕੇ ਮੰਨ ਲਓ 2023 ਦੇ ਵਿੱਚ ਜਾ ਕੇ ਉਹਨਾਂ ਦਾ ਨੰਬਰ ਲੱਗਾ। 2023 ਦੇ ਵਿੱਚ ਜਿਹੜਾ ਵੀਜ਼ਾ ਬੁਲੇਟਿਨ ਆ, ਉਹ ਕਹਿੰਦਾ ਕਿ ਹੁਣ 2005 ਵਾਲੇ ਜਿਹੜੇ ਕੇਸ ਆਪਣੇ ਅਪਲਾਈ ਕਰ ਸਕਦੇ ਆ। ਸੋ ਇੰਨੀ ਗੱਲ ਤਾਂ ਸਾਰਿਆਂ ਨੂੰ ਹੁਣ ਸਮਝ ਆ ਗਈ ਕਿ 2005 ਚ ਫਾਈਲ ਕੀਤਾ I-130, 2010 ਚ I-130 ਅਪਰੂਵ ਹੋਇਆ, ਤੇ ਜਿਹੜਾ 2023 ਚ ਜਾ ਕੇ ਉਹਨਾਂ ਦਾ ਨੰਬਰ ਲੱਗਾ, ਹੈ ਨਾ। ਸੋ 5 ਸਾਲ ਜਿਹੜਾ I-130 ਪੈਂਡਿੰਗ ਸੀਗਾ। ਸੋ ਮੰਨ ਲਓ ਹੁਣ ਉਹਨਾਂ ਦੇ 2 ਜਵਾਕ ਆ, ਇੱਕ ਜਵਾਕ ਦੀ 3 ਜਵਾਕ ਆ, ਮੰਨ ਲਓ ਉਹਨਾਂ ਦੇ ਇੱਕ ਦੀ ਉਮਰ 21 ਸਾਲ ਤੋਂ ਥੱਲੇ ਆ, ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ, ਉਹ ਤਾਂ ਸਿੱਧੇ, ਕਿਉਂਕਿ ਚਾਈਲਡ ਹੀ ਆ, ਉਹਨੂੰ ਕੋਈ ਚੱਕਰ ਨਹੀਂ, ਉਹ ਤਾਂ ਸਿੱਧੇ ਨਾਲ ਕੁਆਲੀਫਾਈ ਹੋ ਜਾਣਾ। ਇੱਕ ਜਵਾਕ ਦੀ ਉਮਰ ਮੰਨ ਲਓ ਕਿ 23 ਸਾਲ ਆ, ਤੇ ਇੱਕ ਜਵਾਕ ਦੀ ਉਮਰ ਤੁਸੀਂ ਮੰਨ ਲਓ 28 ਸਾਲ ਆ। ਜਿਹੜਾ 23 ਸਾਲ ਵਾਲਾ ਜਵਾਕ ਆ, ਕਿਉਂਕਿ I-130 ਜਿਹੜਾ 5 ਸਾਲ ਪੈਂਡਿੰਗ ਰਿਹਾ ਸੀਗਾ, ਤੇ ਉਹ ਜਿਹੜਾ 23 ਸਾਲ ਵਾਲਾ ਜਵਾਕ ਆ, ਉਹਦੀ ਉਮਰ ਚੋਂ 23 ਚੋਂ ਆਪਾਂ 5 ਮਾਈਨਸ ਕਰਨੇ ਆ, 18 ਰਹਿ ਜਾਣੇ। ਸੋ ਉਹਦੀ CSPA ਦੇ ਥੱਲੇ ਉਹਦੀ ਉਮਰ ਆ ਜਿਹੜੀ, ਉਹ 18 ਸਾਲ ਬਣ ਜਾਂਦੀ ਆ। ਸੋ ਜਿਹੜਾ 30 ਸਾਲ ਵਾਲਾ ਜਵਾਕ ਆ, ਭਾਵੇਂ ਉਹਦੀ ਉਮਰ ਵੱਧ ਗਈ ਸੀਗੀ, ਉਹਨੂੰ ਆਹ ਏਜ ਆਊਟ ਪ੍ਰੋਟੈਕਸ਼ਨ ਕਰਕੇ ਉਹਦੀ ਉਮਰ 5 ਸਾਲ ਮਾਈਨਸ ਹੋ ਜਾਣੇ, ਜਿੰਨਾ ਟਾਈਮ I-130 ਪੈਂਡਿੰਗ ਰਿਹਾ ਸੀਗਾ। ਜਿਹੜਾ ਜਵਾਕ 28 ਸਾਲ ਦਾ ਹੈਗਾ, ਉਹਦੇ ਚੋਂ 5 ਮਾਈਨਸ ਕਰਕੇ ਵੀ ਤੁਹਾਡੇ 23 ਰਹਿੰਦੇ ਆ, ਉਹਦੀ ਉਮਰ ਨਹੀਂ ਘਟਦੀ। ਉਹ ਵਾਲਾ ਜਵਾਕ ਆ ਜਿਹੜਾ, ਉਹਦਾ ਨੰਬਰ ਨਹੀਂ ਲੱਗਣਾ। ਠੀਕ ਹੈ। ਹੁਣ ਇਹਦੇ ਵਿੱਚ ਕੀ ਆ ਕਿ ਮੈਨੂੰ ਤਾਂ ਉਹਨਾਂ ਨੇ ਫੀਸਾਂ ਇਕੱਠੀਆਂ ਕਰ ਲਈਆਂ ਮੇਰੇ ਤੋਂ, ਮੈਨੂੰ ਤਾਂ ਇਦਾਂ ਹੋ ਗਿਆ, ਮੈਨੂੰ ਤਾਂ ਕਿਸੇ ਨੇ ਇਦਾਂ ਕਿਹਾ ਸੀ, ਮੇਰੇ ਗੁਆਂਢੀ ਦਾ ਵੀ ਲੱਗਾ ਵਾ, ਮੇਰੇ ਦੋਸਤ ਦਾ ਵੀ ਲੱਗਾ ਵਾ, ਮੈਨੂੰ ਤਾਂ ਜੀ ਤੁਹਾਡੇ ਸਟਾਫ ਨੇ ਕਿਹਾ ਸੀਗਾ ਕੋਈ ਸੋਲੂਸ਼ਨ ਦਊਗੇ ਵਕੀਲ। ਸੋ ਇਦਾਂ ਦਾ ਨਾ ਸੋਲੂਸ਼ਨ ਹੁਣ ਵਕੀਲ ਆਪਣੇ ਵੱਲੋਂ ਕਿੱਥੋਂ ਦਊਗਾ ਤੁਹਾਨੂੰ। ਇਹ ਤਾਂ ਹੁਣ ਸਿੰਪਲ ਇੱਕ ਕੈਲਕੂਲੇਸ਼ਨ ਆ। ਵਕੀਲ ਨਾਲ ਤੁਸੀਂ ਇਹ ਗੱਲ ਕਰਨਾ ਕਿ ਭਾਈ ਆਪਣਾ ਟਾਈਮ ਕੱਢ ਤੇ ਮੇਰੇ ਕੇਸ ਤੇ ਲਾ, ਤੇ ਮੈਨੂੰ ਦੱਸ ਕਿ ਕੈਲਕੂਲੇਸ਼ਨ ਮੈਨੂੰ ਫਿੱਟ ਬਹਿੰਦੀ ਆ ਕਿ ਨਹੀਂ ਫਿੱਟ ਬਹਿੰਦੀ ਹੈ, ਹੈ ਨਾ। ਸੋ ਇਹ ਮੈਥ ਨੂੰ ਵਕੀਲ ਜਾਂ ਕੋਈ ਵੀ ਬੰਦਾ ਤੋੜ ਨਹੀਂ ਸਕਦਾ। ਜਿਹੜਾ ਬੰਦਾ ਏਜ ਆਊਟ ਹੋ ਗਿਆ, ਉਹ ਏਜ ਆਊਟ ਹੋ ਗਿਆ, ਭਾਵੇਂ ਇੱਕ ਦਿਨ ਦੇ ਨਾਲ ਵੀ ਏਜ ਆਊਟ ਹੋਇਆ ਵਾ, ਲਾਅ ਦੇ ਹਿਸਾਬ ਨਾਲ ਉਹ ਆ ਨਹੀਂ ਸਕਦਾ। ਹੁਣ ਇਹਦੇ ਵਿੱਚ ਮੇਨ ਮੁੱਦਾ ਇਹ ਆ ਜਾਂਦਾ ਕਿ ਜਿਹੜੀ ਏਜ ਹੈਗੀ ਆ, ਫਰੀਜ਼ ਕਿੱਥੇ ਜਾ ਕੇ ਹੁੰਦੀ ਆ, ਮਤਲਬ ਕਦੋਂ
ਕਿਹੜੇ ਪੁਆਇੰਟ ਤੇ ਆਪਾਂ ਜਾ ਕੇ ਕਹਿਣਾ ਕਿ ਇਹ 'ਚੋਂ ਆਪਾਂ ਏਜ ਮਾਈਨਸ ਕਰਨੀ ਆ। ਠੀਕ ਹੈ। ਉਹਨੂੰ ਇਹ ਕਹਿੰਦੇ ਆ ਸੌਟ ਟੂ ਐਕਵਾਇਰ ਰਿਕੁਆਇਰਮੈਂਟ। ਸੌਟ ਟੂ ਐਕਵਾਇਰ ਰਿਕੁਆਇਰਮੈਂਟ ਕੀ ਹੁੰਦੀ ਆ ਕਿ ਜਦੋਂ ਤੁਹਾਡਾ ਵੀਜ਼ਾ ਬੁਲੇਟਿਨ ਨੇ ਕਿਹਾ ਕਿ ਹੁਣ ਤੁਹਾਡਾ ਵੀਜ਼ਾ ਕਰੰਟ ਆ, ਹੁਣ ਤੁਸੀਂ ਅੰਬੈਸੀ ਦੇ ਵਿੱਚ ਆਪਣਾ ਵੀਜ਼ਾ ਜਿਹੜਾ ਅਪਲਾਈ ਕਰ ਸਕਦੇ ਆ, ਠੀਕ ਹੈ। ਮੰਨ ਲਓ ਕਿ 2023 ਦੇ ਅਗਸਤ ਦੇ ਵੀਜ਼ਾ ਬੁਲੇਟਿਨ ਨੇ ਕਹਿ ਦਿੱਤਾ ਕਿ ਤੁਸੀਂ ਹੁਣ ਅਕਵਾਇਰ ਕਰ ਸਕਦੇ ਆ, ਆਪਣਾ ਹੁਣ ਤੁਸੀਂ ਪੇਪਰ ਫਾਈਲ ਕਰ ਸਕਦੇ ਆ। ਸੋ ਉਸ ਮੌਕੇ ਤੇ ਤੁਹਾਡੀ ਏਜ ਜਿਹੜੀ ਫਰੀਜ਼ ਹੋ ਜਾਂਦੀ ਹੈ, ਮਤਲਬ ਸਾਰੀਆਂ ਕੈਲਕੂਲੇਸ਼ਨਾਂ ਉੱਥੇ, ਜੇ ਉਦੋਂ ਬੱਚੇ ਦੀ ਉਮਰ 23 ਸਾਲ ਆ, 28 ਸਾਲ ਆ, ਜਿੰਨੀ ਵੀ ਆ, ਉੱਥੋਂ ਆਪਾਂ ਦੇਖਣਾ ਕਿ ਜਦੋਂ ਵੀਜ਼ਾ ਕਰੰਟ ਕਦੋਂ ਹੋਇਆ। ਪਰ ਸ਼ਰਤ ਇਹਨਾਂ ਦੀ ਇਹ ਹੈ ਕਿ ਜਿਹੜਾ ਵੀਜ਼ਾ ਤੁਸੀਂ ਅਪਲਾਈ ਕਰਨਾ, ਜਿਹੜੀ ਵੀਜ਼ੇ ਦੀ ਐਪਲੀਕੇਸ਼ਨ ਦੇਣੀ ਆ, ਉਹ 1 ਸਾਲ ਦੇ ਅੰਦਰ ਅੰਦਰ ਦੇਣੀ ਆ। ਜੀ। ਜਦੋਂ ਤੁਹਾਡਾ ਇਹ ਵੀਜ਼ਾ ਕਰੰਟ ਹੋਇਆ, ਉਹਨੂੰ ਕਹਿੰਦੇ ਸੌਟ ਟੂ ਐਕਵਾਇਰ ਵਿਦਿਨ 1 ਈਅਰ। ਮਤਲਬ ਇਹ ਰਿਕੁਆਇਰਮੈਂਟ ਹੈ ਕਿ 1 ਸਾਲ ਦੇ ਅੰਦਰ ਤੁਸੀਂ ਵੀਜ਼ਾ ਫਾਈਲ ਕਰਨਾ। ਹੁਣ ਇਹ ਨਹੀਂ ਕਿ ਤੁਸੀਂ 4 ਸਾਲ ਬੈਠੇ ਰਹੋ ਫਿਰ ਸੋ 1 ਸਾਲ ਦੀ ਤੁਹਾਡੀ ਜਿਹੜੀ ਵਿੰਡੋ ਹੁੰਦੀ ਹੈ। ਸੋ ਫਰਵਰੀ 14 ਦੇ ਵਿੱਚ ਇਹਨਾਂ ਨੇ ਆ ਜਿਹੜੇ ਪਿੱਛੇ ਲੰਘ ਕੇ ਗਿਆ, ਇੱਕ ਉਹਨਾਂ ਨੇ ਰਿਕੁਆਇਰਮੈਂਟ ਚੇਂਜ ਕੀਤੀ ਸੀਗੀ, ਕਿਉਂਕਿ ਫਰਵਰੀ 14 2023 ਤੋਂ ਪਹਿਲਾਂ ਤਾਂ ਸਿੱਧਾ ਹੀ ਮੈਚ ਸੀਗਾ ਕਿ ਸੌਟ ਟੂ ਐਕਵਾਇਰ ਕਿ ਬੰਦੇ ਨੇ ਫਾਈਲ ਕੀਤਾ ਜਾਂ ਨਹੀਂ ਕੀਤਾ। ਸੋ ਉਹਨਾਂ ਨੇ ਇੱਕ ਉਹਦੇ ਵਿੱਚ ਚੀਜ਼ ਐਡ ਕੀਤੀ ਸੀ, ਕਿਉਂਕਿ ਕੋਵਿਡ ਸੀਗਾ, ਹੋਰ ਕਈ ਸਾਰੀਆਂ ਪ੍ਰੋਬਲਮ ਸੀਗੀਆਂ। ਹਾਂਜੀ, ਉਹ ਠੀਕ ਹੈ। ਕਹਿੰਦੇ ਕਿ ਤੁਸੀਂ ਇਹ ਸ਼ੋਅ ਕਰ ਦਿਓ ਕਿ ਤੁਸੀਂ ਜਿਹੜਾ 1 ਸਾਲ ਦੇ ਅੰਦਰ ਫਾਈਲ ਕਰਨਾ ਹੁੰਦਾ, ਉਹ ਤੁਸੀਂ ਕੋਈ ਇਦਾਂ ਦੇ ਹਾਲਾਤ ਸੀਗੇ, ਐਕਸਟਰਾਆਰਡੀਨਰੀ ਸਰਕਮਸਟੈਂਸ ਸੀਗੇ ਜਿਹੜੇ ਤੁਹਾਡੇ ਕਾਬੂ ਤੋਂ ਬਾਹਰ ਸੀਗੇ, ਤੇ ਤੁਸੀਂ 1 ਸਾਲ ਦੇ ਵਿੱਚ ਨਹੀਂ ਫਾਈਲ ਕਰ ਪਾਏ, ਤਾਂ ਆਪਾਂ ਤੁਹਾਡੀ ਉਹ ਜਿਹੜੀ 1 ਸਾਲ ਵਾਲੀ ਫਾਈਲਿੰਗ ਰਿਕੁਆਇਰਮੈਂਟ ਨਾ, ਉਹਦੀ ਤੁਹਾਨੂੰ ਐਕਸੈਪਸ਼ਨ ਦੇ ਦਾਂਗੇ, ਠੀਕ ਆ। ਸੋ ਜਿਹੜੀ ਹੁਣ ਚੀਜ਼ ਆ ਨਾ, ਇਹਨੂੰ ਧਿਆਨ ਨਾਲ ਸਮਝਿਓ। ਇਹ ਕੋਈ ਇਦਾਂ ਨਹੀਂ ਕਿ ਪੈਸੇ ਨਾ ਆਪਣੇ ਕਿਤੇ ਫਸਾ ਲਿਓ ਕਿ ਤੁਹਾਨੂੰ ਕੋਈ ਕਵੇ ਇੱਕ ਲਾਅ ਚੇਂਜ ਹੋ ਗਿਆ, ਜਵਾਕਾਂ ਦੇ ਹੁਣ ਕੇਸ ਪਾਸ ਹੋ ਜਾਣੇ, ਇਦਾਂ ਹੋ ਜਾਣਾ, ਉਦਾਂ ਹੋ ਜਾਣਾ। ਜੀ, ਜੀ, ਜੀ। ਗੱਲ ਨੂੰ ਸਮਝਿਓ ਕਿ ਜਿਹੜੀ ਚੀਜ਼ ਚੇਂਜ ਹੋਈ, ਉਹ ਸਿਰਫ ਇਹ ਹੋਇਆ ਕਿ ਜਿਹੜਾ ਤੁਹਾਡੀ 1 ਸਾਲ ਦੀ ਜਿਹੜੀ ਫਾਈਲਿੰਗ ਸੀਗੀ, ਕਿ ਜਿਹਦੇ ਕਰਕੇ ਉਹ ਤੁਹਾਡਾ ਪੇਪਰ ਵਰਕ ਕੈਂਸਲ ਕਰ ਦਿੰਦੇ ਸੀ, ਉਹਨਾਂ ਨੇ ਸਿਰਫ ਇਹ ਕਿਹਾ ਕਿ ਆਪਾਂ ਜਿਹੜੀ ਸੌਟ ਟੂ ਐਕਵਾਇਰ ਵਿਦਿਨ 1 ਈਅਰ ਹੈਗਾ, ਜੇ ਤੁਹਾਡੇ ਹਾਲਾਤ ਇਦਾਂ ਦੇ ਸੀ, ਤੁਸੀਂ ਨਹੀਂ ਫਾਈਲ ਕਰ ਪਾਏ, ਆਪਾਂ ਉਹਨੂੰ ਜਿਹੜਾ ਟਾਈਮ ਨੂੰ ਤੁਹਾਨੂੰ ਮਾਫੀ ਦੇ ਦਾਂਗੇ, ਵਧਾ ਦੇਵਾਂਗੇ। ਬਸ ਆਹ ਜਿਹੜੀ ਚੇਂਜ ਹੋਈ ਆ, ਕੋਈ ਇਦਾਂ ਦਾ ਰੂਲ ਚੇਂਜ ਨਹੀਂ ਹੋਇਆ ਕਿ ਜਵਾਕਾਂ ਦੇ ਉਹਨਾਂ ਨੇ ਕੇਸ ਖੋਲ ਦੇਣੇ ਜਾਂ ਕਰ ਦੇਣੇ ਨਾ। ਸੋ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਟਿਕਟੌਕ ਤੇ ਚੱਲ ਰਹੀ ਹੈ, ਉਹ ਸਾਰੀ ਝੂਠ ਆ। ਸੋ ਇਹਨਾਂ ਨੇ ਉਦੋਂ ਕੋਵਿਡ ਤੋਂ ਬਾਅਦ ਦੇ ਵਿੱਚ ਉਦਾਂ ਕਹਿੰਦੇ ਸੀਗੇ ਵੀ ਆਪਾਂ ਇਹ ਕਰਾਂਗੇ। ਸੋ ਆਪਾਂ ਇਹੀ ਚੀਜ਼ ਮੰਨੀਏ ਵੀ ਇਹ ਜਿਹੜੀ ਗਾਈਡੈਂਸ ਦੇ ਵਿੱਚ ਥੋੜੀ ਜਿਹੀ ਇਹ ਕੀਤੀ ਹੋਈ ਉਹੀ ਆ, ਉਹਨਾਂ ਲੋਕਾਂ ਨੂੰ ਇਹਦੇ ਵਿੱਚ ਮਦਦ ਹੋ ਸਕੂਗੀ ਵੈਸੇ? ਸੋ ਜੇ ਤੁਸੀਂ 1 ਸਾਲ ਦੇ ਅੰਦਰ ਕੇਸ ਨਹੀਂ ਫਾਈਲ ਕੀਤਾ ਸੀਗਾ, ਹਨਾ, 1 ਸਾਲ ਦਾ ਮਤਲਬ ਹੁਣ ਇਹ ਹੈ ਕਿ ਤੁਹਾਡਾ ਐਮਬੈਸੀ ਨੇ ਤੁਹਾਨੂੰ ਕਹਿਤਾ ਕਿ ਇੰਟਰਵਿਊ ਆਪਣੀ ਸਕੇਜੂਲ ਕਰ ਲਓ, ਤੁਸੀਂ ਸੈੱਟ ਕਰ ਲਓ, DS-260 ਫਾਰਮ ਫਾਈਲ ਕਰ ਦਿਓ। ਸਾਲ ਦੇ ਅੰਦਰ ਫਾਈਲ ਕਰਨਾ ਹੁੰਦਾ, ਕਿਉਂਕਿ ਉਹਨਾਂ ਨੇ ਹੁਣ ਤੁਹਾਡੀ ਏਜ ਉੱਥੇ ਰੋਕਤੀ ਜਦੋਂ ਤੁਹਾਡਾ ਵੀਜ਼ਾ ਨੰਬਰ ਕਰੰਟ ਹੋਇਆ, ਹਨਾ। ਹੁਣ ਉਹ ਕਹਿੰਦਾ ਕਿ ਜਿਹੜਾ 21 ਸਾਲ ਦਾ, ਉਹਦੀ ਉਮਰ ਉੱਥੇ ਰੁਕ ਜਾਂਦੀ ਹੈ, ਭਾਵੇਂ ਹੁਣ 22 23 24 ਜਿੰਨੇ ਦਾ ਮਰਜ਼ੀ ਹੋਵੇ, ਤੁਸੀਂ ਹੁਣ ਵੀਜ਼ਾ ਆਪਣਾ ਫਾਈਲ ਕਰੋ। ਪਰ ਉਹ ਵੀਜ਼ਾ ਤੁਸੀਂ 1 ਸਾਲ ਦੇ ਅੰਦਰ ਫਾਈਲ ਕਰਨਾ ਹੁੰਦਾ ਸੀਗਾ, ਹਨਾ। ਇਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਐਮਬੈਸੀਆਂ ਤਾਂ ਖੁੱਲੀਆਂ ਨਹੀਂ ਸੀਗੀਆਂ। 1 ਸਾਲ ਵਾਲਾ ਹੁਣ ਰੂਲ ਕਿੱਦਾਂ ਆਊਗਾ, ਹਨਾ। ਤੇ ਜਿਹੜੀ ਹੁਣ ਸਰਕਾਰ ਕੀ ਕਹਿੰਦੀ ਆ ਕਿ ਜੇ ਤੁਹਾਡੀ ਉਦੋਂ ਕੈਲਕੂਲੇਸ਼ਨ ਐਡ ਹੋ ਜਾਂਦੀ ਸੀਗੀ, ਜਿਹੜੇ ਉਹ ਵਾਲੇ ਲੋਕੀ ਸੀਗੇ ਏਜ ਆਊਟ ਹੋ ਗਏ ਸੀਗੇ, ਪਰ ਉਹ ਫਾਈਲ ਕਰ ਨਹੀਂ ਪਾਏ ਐਕਸਟਰਾਆਰਡੀਨਰੀ ਸਰਕਮਸਟੈਂਸ ਕਰਕੇ, ਕਿ ਐਮਬੈਸੀਆਂ ਬੰਦ ਸੀਗਾ, ਕੋਵਿਡ ਸੀਗਾ। ਸੋ ਉਹ ਜਿਹੜੇ ਜਵਾਕ ਆ ਜਿਹਨਾਂ ਨੂੰ ਕਿ ਕੋਵਿਡ ਦੇ ਵਿੱਚ ਫਾਇਦਾ ਹੋ ਜਾਣਾ ਸੀਗਾ, ਪਰ ਉਹ 1 ਸਾਲ ਦੇ ਅੰਦਰ ਆਪਣੀ ਜਿਹੜੀ 1 ਸਾਲ ਵਾਲੀ ਰਿਕੁਆਇਰਮੈਂਟ ਆ, ਉਹਦੇ ਕਰਕੇ ਉਹ ਫਾਈਲ ਨਹੀਂ ਕਰ ਪਾਏ। ਮਤਲਬ ਉੱਦਾਂ ਉਹਨਾਂ ਨੇ ਐਲੀਜੀਬਲ ਹੋਣਾ ਸੀਗਾ, ਸਿਰਫ ਉਹ ਕੋਵਿਡ ਕਰਕੇ ਜਿਹੜਾ ਰਹਿ ਗਏ, ਹਨਾ, ਕਿਉਂਕਿ ਐਮਬੈਸੀਆਂ ਨੇ ਟਾਈਮ ਹੀ ਨਹੀਂ ਦਿੱਤਾ ਉਹਨੂੰ, ਤੇ ਉਹਨਾਂ ਦਾ ਹਾਂਜੀ। ਸੋ ਉਹ ਜਿਹੜੀ ਸਿਰਫ ਛੋਟ ਹੈਗੀ ਆ। ਇਹਨੂੰ ਹੁਣ ਕਿੱਦਾਂ ਕਿ ਇਹਨੂੰ ਆਹ ਜਿਹੜੀ ਚੀਜ਼ ਹੈ ਨਾ, ਹੁਣ ਇਹਨੂੰ ਕੀ ਆ, ਦੁਬਾਰਾ ਪੰਜਾਬੀ ਰੇਡੀਓ ਦੇ YouTube ਪੇਜ ਤੇ ਜਾ ਕੇ ਇਹਨੂੰ ਦੁਬਾਰਾ ਇੱਕ ਵਾਰੀ ਸਾਰੀ ਜਿਹੜੀ ਚੀਜ਼ ਕਹੀ ਇਹਨੂੰ ਸੁਣੋ। ਕਈ ਵਾਰੀ ਨਹੀਂ ਵੀ ਬੰਦੇ ਨੂੰ ਲਾਈਵ ਦੇ ਵਿੱਚ ਸਮਝ ਲੱਗਦੀ, ਹਨਾ। ਸੋ ਉਹਨੂੰ ਦੁਬਾਰਾ ਰਿਪੀਟ ਕਰਕੇ ਸੁਣੋ ਕਿ ਚੇਂਜ ਜਿਹੜੀ ਕੀ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਆ। ਉਹਨਾਂ ਨੇ ਕੋਈ ਇਦਾਂ ਦਾ ਲਾਅ ਨਹੀਂ ਬਣਾਇਆ ਕਿ ਕੋਵਿਡ ਕਰਕੇ ਸਾਰੇ ਜਵਾਕ ਜਿਹੜੇ ਆਪਾਂ ਪੱਕੇ ਕਰਦੇ ਨੇ, ਹਨਾ। ਤੇ ਜ਼ਿਆਦਾਤਰ ਕੀ ਹੁੰਦਾ ਕਿ ਸੋਸ਼ਲ ਮੀਡੀਆ ਤੇ ਕਈ ਵਕੀਲ ਵੀ ਆ, ਕਈ ਨਹੀਂ ਵੀ ਵਕੀਲ ਆ, ਉਹ ਓਵਰ ਸਿੰਪਲੀਫਾਈ ਕਰਕੇ ਲੋਕਾਂ ਨੂੰ ਦੱਸ ਦਿੰਦੇ ਆ ਕਿ ਸਨਸਨੀ ਕ੍ਰੀਏਟ ਹੋਵੇ, ਨਵਾਂ ਕੋਈ ਮੁੱਦਾ ਜਿਹੜਾ ਆਪਣੇ ਪੇਜ ਦੀ ਲਾਈਕ ਵਧਾਉਣ ਲਈ, ਵਿਊ ਵਧਾਉਣ ਲਈ। ਸੋ ਆਹ ਚੀਜ਼ ਤੋਂ ਇਹਨੂੰ ਧਿਆਨ ਨਾਲ ਇੱਕ ਵਾਰੀ ਦੁਬਾਰਾ ਸਮਝਿਓ ਕਿ ਜਿਹੜੇ ਆਲਰੇਡੀ ਐਲੀਜੀਬਲ ਸੀਗੇ, ਪਰ ਕੋਵਿਡ ਕਰਕੇ ਟੰਗ ਗਏ, ਜਿਹਨਾਂ ਕੋਈ 1 ਸਾਲ 'ਚ ਫਾਈਲ ਨਹੀਂ ਹੋਇਆ, ਸਿਰਫ ਉਹਨਾਂ ਨੂੰ ਇਹਦਾ ਫਾਇਦਾ ਹੋਣਾ। ਜਿਹੜੇ ਕਲੀਨ ਐਂਡ ਕਲੀਅਰ ਏਜ ਆਊਟ ਹੋਏ ਆ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਆਪਣੇ ਨਾਲ, ਉਹਨਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ। ਜੀ। ਅਟਾਰਨੀ ਜਨਰਲ ਜੀ, ਜਿੱਦਾਂ ਆਪਾਂ ਇਹ ਚੀਜ਼ ਕਹਿੰਦੇ, ਜਿਹਦੇ ਵਿੱਚ ਥੋੜਾ ਜਿਹਾ ਅੱਗੇ ਜੇ ਮੈਂ ਪੁੱਛਾਂ, ਮੇ ਬੀ ਉਹ ਸੇਮ ਥਿੰਗ ਹੀ ਹੋਵੇ, ਮੈਂ ਡਿਫਰੈਂਟ ਐਂਗਲ ਤੋਂ ਪੁੱਛ ਰਿਹਾ ਹੋਵਾਂ ਵੀ ਜਦੋਂ ਉਹਨੂੰ ਇੰਟਰਵਿਊਜ਼ ਵੀ ਜਿਹੜੀਆਂ ਨਹੀਂ ਸੀ ਮਿਲ ਰਹੀਆਂ
ਉਹਦੇ ਵਿੱਚ ਉਹਨਾਂ ਨੇ ਫਾਈਲ ਕਰਨ ਦੀ ਮੇਬੀ ਕੋਸ਼ਿਸ਼ ਵੀ ਕੀਤੀ ਹੋਵੇ, ਇੰਟਰਵਿਊਜ਼ ਨਹੀਂ ਸੀ ਮਿਲ ਰਹੀਆਂ, ਕਿ ਉਹਨਾਂ ਨੂੰ ਵੀ ਰਾਹਤ ਹੋਊਗੀ ਜਿੱਦਾਂ ਅੰਬੈਸੀਜ਼ ਬੰਦ ਕਰਕੇ ਵੀ ਨਹੀਂ ਮਿਲੀਆਂ, ਕਈਆਂ ਨੂੰ ਵੈਸੇ ਟਾਈਮ ਸਲੋਟ ਨਹੀਂ ਸੀ ਮਿਲ ਰਹੇ, ਉਹਨਾਂ ਨੂੰ ਵੀ ਫਾਇਦਾ ਹੋ ਸਕਦਾ? ਹਾਂਜੀ, ਕਿਉਂਕਿ ਤੁਸੀਂ ਜਿਹੜੀ ਤੁਹਾਡੀ ਆਰਗੂਮੈਂਟ ਆ ਉਹਨਾਂ ਨੇ ਕਿਹਾ ਕਿ ਸੌਟ ਟੂ ਐਕਵਾਇਰ ਵਿਦਿਨ ਅ ਈਅਰ, ਕਿ 1 ਸਾਲ ਦੇ ਅੰਦਰ ਤੁਸੀਂ ਵੀਜ਼ਾ ਅਪਲਾਈ ਕਰਨਾ ਵਾ, ਪਰ ਤੁਸੀਂ ਕੋਈ ਵੀ ਹਾਲਾਤਾਂ ਕਾਰਨ ਐਕਸਟਰਾਆਰਡੀਨਰੀ ਸਰਕਮਸਟੈਂਸਸ ਕਰਕੇ ਕਰ ਨਹੀਂ ਪਾਏ। ਸੋ ਜੇ ਤੁਹਾਡੇ ਕੋਲ ਕੋਈ ਈਮੇਲ ਆ, ਤੁਸੀਂ ਉਹਨਾਂ ਨੂੰ ਕੰਟੈਕਟ ਕੀਤਾ ਸੀਗਾ, ਸੋ ਤੁਸੀਂ ਆਪਣਾ ਕੇਸ ਉਹਨਾਂ ਨੂੰ ਦੱਸ ਸਕਦੇ ਆ ਕਿ ਇਹ ਮੇਰੀ ਗਲਤੀ ਨਹੀਂ, ਇਹ ਐਮਬੈਸੀ ਦੀ ਗਲਤੀ ਆ। ਠੀਕ ਹੈ।